ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 30 ਜੁਲਾਈ ਦਿਨ ਹੈਗਾ ਸ਼ਨੀਚਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਕ੍ਰਿਸ਼ਨ ਤਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸੋਹਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਇਟਵਾਲ 559-374-4541। ਤੇ ਜ਼ੈਂਡਰ ਗਰੁੱਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਰੀਅਲ ਏਸਟੇਟ ਦੀਆਂ ਸਰਵਿਸਿਜ਼, ਐਗਰੀਕਲਚਰ ਲੋਨ, ਕਮਰਸ਼ੀਅਲ ਲੋਨਸ ਦਾ ਕੰਮ ਕਰਵਾ ਸਕਦੇ ਹੋ। ਕਾਲ ਮੋਹਨ ਚੀਮਾ 559-905-2575। ਇਹਨਾਂ ਸਭਨਾਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਆਓ ਖਬਰਾਂ ਦੇ ਵੱਲ ਵੱਧਦੇ ਹਾਂ। ਮਿੰਟੂ ਜੀ, ਪੰਜਾਬ ਸਰਕਾਰ ਦੀ ਸਰਕਾਰੀ ਯੋਜਨਾ ਦੇ ਨਾਂ ਨੂੰ ਲੈ ਕੇ ਹੁਣ ਧਾਰਮਿਕ ਵਿਵਾਦ ਛਿੜ ਗਿਆ। ਬਿਲਕੁਲ, ਇਹ ਬੜਾ ਅਨਫੋਰਚੂਨੇਟ ਹੁੰਦਾ ਹੈ ਕਿ ਜਦੋਂ ਤੁਸੀਂ ਕੋਈ ਯੋਜਨਾ ਸਟਾਰਟ ਕਰਦੇ ਹੋ, ਸਰਕਾਰੀ ਯੋਜਨਾ, ਤੇ ਉਹਦਾ ਨਾਮ ਪੰਜਾਬ ਦੇ ਵਿੱਚ ਹੀ ਵਿਵਾਦਾਂ 'ਚ ਘਿਰ ਜਾਵੇ, ਤਾਂ ਮੇਰੇ ਖਿਆਲ ਦੇ ਨਾਲ ਗੱਲ ਜਿਹੜੀ ਆ ਉਹ ਫਿਰ ਸੋਚਣ ਵਿਚਾਰਨ ਵਾਲੀ ਹੈ। ਤਾਂ ਦੇਖੋ, ਇਹਨਾਂ ਨੇ ਇੱਕ ਨਾ ਪਾਣੀ ਰੀਚਾਰਜ ਕਰਨ ਵਾਸਤੇ ਇੱਕ ਯੋਜਨਾ ਲਿਆਂਦੀ ਹੈ। ਕੇਂਦਰ ਸਰਕਾਰ ਵੱਲੋਂ ਵੈਸੇ ਯੋਜਨਾ ਮੇਰੇ ਖਿਆਲ ਦੇ ਨਾਲ ਆਈ ਹੋਈ ਹੈ ਕਿ ਬਰਸਾਤੀ ਪਾਣੀ ਜਿਹੜਾ ਹੈ ਉਹਨੂੰ ਬਚਾਉਣ ਵਾਸਤੇ ਕਿ ਉਹਨੂੰ ਇਕੱਠਾ ਕਰ ਲਿਆ ਜਾਵੇ। ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ, ਜਿਵੇਂ ਆਪਣਾ ਵੈਸੇ ਪਹਿਲਾਂ ਹੀ ਬੜਾ ਵਧੀਆ ਇੱਕ ਸਿਸਟਮ ਹੁੰਦਾ ਸੀਗਾ ਸਾਡੇ ਬਚਪਨ ਦੇ ਵਿੱਚ, ਉਹ ਦ੍ਰਿਸ਼ ਜਿਹੜੇ ਆ ਤੁਸੀਂ ਵੇਖੇ ਹੋਣੇ ਆ, ਹੰਡਾਏ ਹੋਣੇ ਆ, ਕਿ ਉਹ ਪੰਜਾਬ 'ਚ ਆਮ ਸਨ। ਛੱਪੜਾਂ ਦੇ ਵਿੱਚ ਮੱਝਾਂ ਨੂੰ ਨਹਾਉਣਾ ਜਾ ਕੇ, ਜਾਂ ਏਦਾਂ ਛੋਟੀਆਂ ਛੋਟੀਆਂ ਡਿੱਗੀਆਂ ਚੋ, ਇਸ ਤਰ੍ਹਾਂ ਸਾਰਾ ਕੁਛ ਹੁੰਦਾ ਸੀਗਾ। ਪਰ ਅਸੀਂ ਜਾਂ ਕਹਿ ਲਓ ਕਿ ਇੰਨੀ ਤਰੱਕੀ ਦੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਖਤਮ ਕਰ ਦਿੱਤੀਆਂ। ਤਾਂ ਬਹਰਹਾਲ ਇਹਨਾਂ ਨੇ ਜ਼ਿਲ੍ਹਿਆਂ ਦੇ ਵਿੱਚ ਜਿੱਦਾਂ ਲਾ ਲਓ ਕਿ ਟੋਟਲ ਜਿਹੜੇ ਪ੍ਰੋਜੈਕਟ ਲਿਆਂਦੇ ਨੇ ਉਹ ਹੈਗੇ ਨੇ ਮੇਰੇ ਖਿਆਲ ਦੇ ਨਾਲ 1737। ਜੇ ਆਪਾਂ ਜ਼ਿਲ੍ਹਾ ਵਾਈਜ਼ ਗਿਣਾਂਗੇ ਤਾਂ ਕਾਫੀ ਟਾਈਮ ਲੱਗ ਜਾਏਗਾ। ਤਾਂ ਅੰਮ੍ਰਿਤਸਰ ਦੇ ਵਿੱਚ ਤਕਰੀਬਨ 90 ਆ। ਜੇ ਆਪਾਂ ਦੇਖੀਏ ਤਾਂ ਜੇ ਆਪਾਂ ਘੱਟ ਤੋਂ ਘੱਟ ਵੀ ਗੱਲ ਕਰੀਏ ਵੀ ਕਿਸੇ ਜ਼ਿਲ੍ਹੇ 'ਚ ਘੱਟ ਹੈ ਤਾਂ ਉਹ ਸਭ ਤੋਂ ਘੱਟ ਤੁਹਾਨੂੰ ਮਿਲ ਜਾਣਗੇ ਮਲੇਰਕੋਟਲਾ, ਕਿਉਂਕਿ ਉਹ ਛੋਟਾ ਜ਼ਿਲ੍ਹਾ ਆ, ਉੱਥੇ 25 ਹੈ। ਤਾਂ 1737 ਟੋਟਲ ਬਣਦੇ ਆ ਜਿੰਨੇ ਆਪਣੇ ਜ਼ਿਲ੍ਹੇ ਹੈਗੇ ਨੇ। ਤੇ 662 ਦੇ ਵਿੱਚ ਕੰਮ ਸਟਾਰਟ ਵੀ ਹੋ ਚੁੱਕਾ ਹੈ, ਇੱਕ ਤਿਆਰ ਵੀ ਹੋ ਚੁੱਕਾ ਹੈ। ਮਤਲਬ ਕਿ ਅੱਛੀ ਗੱਲ ਇਹ ਹੈ। ਨਹੀਂ, ਇਹ ਚਲੋ ਆਪਾਂ ਇਹ ਤੇ ਮੰਨ ਕੇ ਚੱਲੀਏ ਨਾ ਕੋਈ ਕੰਮ ਅੱਛਾ ਕਰਨ ਲੱਗੇ ਆ, ਇਹ ਬੜੀ ਵੱਡੀ ਇੱਕ ਤਰ੍ਹਾਂ ਨਾਲ ਲੋੜ ਆ। ਅੱਛਾ, ਇਹਦੇ 'ਚ ਹੈ ਕੀ, ਆਪਾਂ ਚਲੋ ਅਗਲੀ ਗੱਲ ਫੇਰ ਕਰ ਲੈਂਦੇ ਆ ਕਿ ਇੱਕ ਕਿੱਲੇ ਦੇ ਵਿੱਚ ਇਹ ਇਹਨਾਂ ਨੇ ਬਣਾ ਦੇਣਾ ਹੈ ਜਿੱਥੇ ਇਹ ਜਲ ਇਕੱਠਾ ਹੋਇਆ ਕਰੇਗਾ। ਤੇ ਉਹ ਫਿਰ ਮਤਲਬ ਕਿ ਜਿੱਦਾਂ ਲਾ ਲਓ ਕਿ 1 ਏਕੜ ਭਾਵ ਕੀ ਹੈ ਕਿ 60 ਗੁਣਾ 66 ਮੀਟਰ ਰਕਬਾ ਤੇ 3 ਮੀਟਰ ਡੂੰਘਾ ਜਿਹੜਾ ਉਹ ਟੋਭਾ ਕੱਢ ਦੇਣਗੇ। ਅੱਛਾ, ਇਹਨਾਂ ਨੇ ਇਸ ਸਕੀਮ ਦਾ ਜਿਹੜਾ ਨਾਮ ਰੱਖਿਆ ਹੈ ਉਹ ਰੱਖਿਆ ਹੈ ਅੰਮ੍ਰਿਤ ਸਰੋਵਰ ਸਕੀਮ। ਤਾਂ ਇੱਥੇ ਹੀ ਆ ਕੇ ਹੁਣ ਵਿਵਾਦ ਛਿੜ ਗਿਆ। ਮੇਰੇ ਖਿਆਲ ਦੇ ਨਾਲ ਧਾਮੀ ਸਾਹਿਬ ਨੇ ਇਤਰਾਜ਼ ਜਤਾ ਦਿੱਤਾ ਹੈ, ਜਿਹੜੇ SGPC ਦੇ ਪ੍ਰੈਜ਼ੀਡੈਂਟ ਨੇ। ਉਹਨਾਂ ਨੇ ਕਿਹਾ ਕਿ ਇਹ ਅੰਮ੍ਰਿਤ ਸਰੋਵਰ ਸਿੱਖ ਇਤਿਹਾਸ ਤੇ ਰਵਾਇਤਾਂ ਨਾਲ ਮੇਲ ਖਾਂਦਾ ਹੈ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਜੀ। ਇਹ ਤਾਂ ਆਪਾਂ ਨੂੰ ਪਤਾ ਹੈ, ਅੰਮ੍ਰਿਤ ਵੀ ਤੇ ਸਰੋਵਰ ਵੀ, ਇਹ ਦੋਨੇ ਹੀ ਸ਼ਬਦ ਜਿਹੜੇ ਨੇ ਉਹ ਬਿਲਕੁਲ ਸਿੱਖ ਇਤਿਹਾਸ ਤੇ ਰਵਾਇਤ ਦਾ ਹਿੱਸਾ ਹੈਗਾ। ਇਹਦੇ 'ਚ ਕੋਈ ਸ਼ੱਕ ਨਹੀਂ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਪਰ ਹੁਣ ਇਹ ਵੇਖਣਾ ਹੋਏਗਾ ਕਿ ਜੋ ਇਹਨਾਂ ਨੇ ਇਹ ਸਾਰਾ ਪ੍ਰੋਜੈਕਟ ਉਲੀਕਿਆ ਅੱਗੇ ਵੱਧ ਰਹੇ ਨੇ ਕਿ ਪੰਜਾਬ ਦੇ ਵਿੱਚ ਹੀ ਨਾ ਚੇਂਜ ਹੁੰਦਾ, ਜੇ ਰਾਸ਼ਟਰੀ ਯੋਜਨਾ ਜਿਹਨੂੰ ਆਪਾਂ ਕੌਮੀ ਯੋਜਨਾ ਕਹਿ ਦਿੰਦੇ ਆ ਕਿ ਸਾਰੀ ਸਕੀਮ ਜਿਹੜੀ ਹੈ ਨੈਸ਼ਨਲ ਲੈਵਲ ਦੀ, ਕਿ ਸਾਰੀ ਦਾ ਫਿਰ ਨਾ ਚੇਂਜ ਹੋ ਸਕਦਾ ਹੈ, ਇਹ ਵੇਖਣਾ ਹੋਏਗਾ। ਤਾਂ ਇਤਰਾਜ਼ ਜਿਹੜਾ ਹੈ ਉਹ SGPC ਨੇ ਜਤਾ ਦਿੱਤਾ। ਤਾਂ ਕਿਸੇ ਨੂੰ ਪ੍ਰੋਬਲਮ ਕੋਈ ਸਕੀਮ ਦੇ ਨਾਲ ਨਹੀਂ ਹੈਗੀ,
ਇਹ ਬਹੁਤ ਵਧੀਆ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਕਦਮ ਚੁੱਕੇ ਗਏ, ਪਰ ਬਹੁਤ ਲੇਟ ਹੋ ਗਏ ਆ ਅਸੀਂ। ਵੈਸੇ ਸਾਨੂੰ ਤਕਰੀਬਨ 1.5 ਲੱਖ ਤੇ ਉਹ ਚਾਹੀਦਾ ਰੀਚਾਰਜ ਪੁਆਇੰਟ, ਤੇ ਸਾਡੇ ਕੋਲ 380 ਲੱਗੇ ਨੇ ਅੱਜ ਤੱਕ ਪੰਜਾਬ ਦੇ ਵਿੱਚ, ਕੈਗ ਦੀ ਰਿਪੋਰਟ ਬੋਲਦੀ ਆ। ਇਸ ਤੋਂ ਇਲਾਵਾ ਇੱਕ ਇਸ ਤਰ੍ਹਾਂ ਦਾ ਇੱਕ ਹੋਰ ਬਹੁਤ ਵੱਡਾ ਪ੍ਰੋਜੈਕਟ ਮਾਝੇ ਦੇ ਵਿੱਚ ਲਿਆਂਦਾ ਗਿਆ, ਉਹ 3 ਸਰਕਾਰਾਂ ਚਲੇ ਗਈਆਂ, ਕੇਂਦਰ ਸਰਕਾਰ ਦਾ ਪੈਸਾ ਲੱਗਿਆ ਹੋਇਆ, ਅੱਜ ਤੱਕ ਚਾਲੂ ਨਹੀਂ ਹੋਇਆ, ਪੱਟੀ ਦੇ ਲੱਗੀ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਚੀਜ਼ਾਂ ਦਾ ਸਵਾਗਤ ਕਰਦਾ ਹੈ ਪੰਜਾਬ, ਪਰ ਧਾਰਮਿਕ ਤੌਰ ਤੇ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਕੋਈ ਇਤਰਾਜ਼ਯੋਗ ਗੱਲਾਂ ਨੇ ਦੂਰ ਕਰ ਲੈਣੀਆਂ ਚਾਹੀਦੀਆਂ, ਇਹਦੇ 'ਚ ਕੋਈ ਹਰਜ਼ਾ ਨਹੀਂ ਹੈਗਾ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਵਿਵਾਦਾਂ ਦੇ ਦਰਮਿਆਨ ਏਜੀ ਦੇ ਨਾਂ ਨੂੰ ਮਨਜ਼ੂਰੀ। ਹਾਂ ਬਿਲਕੁਲ, ਦੇਖੋ ਇੱਕ ਬੜੀ ਵਿਚਿੱਤਰ ਜੀ ਗੱਲ ਵੇਖਣ ਨੂੰ ਮਿਲ ਰਹੀ ਹੈ, ਬੜੀ ਉਹ ਵਿਚਿੱਤਰ ਗੱਲ ਆ, ਬੜੀ ਅਲੋਕਾਰੀ ਜੀ ਗੱਲ ਆ। ਆਪਾਂ ਉਹਦੇ ਤੇ ਬਾਅਦ ਚ ਆਉਂਦੇ ਆ, ਤਾਂ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਕਿ ਮਨਜ਼ੂਰੀ ਮਿਲ ਗਈ। ਮਨਜ਼ੂਰੀ ਤੋਂ ਬਾਅਦ ਕੀ ਹੈ ਕਿ ਮੇਰੇ ਖਿਆਲ ਦੇ ਨਾਲ ਜਿਹੜੇ ਸਾਡੇ ਗਵਰਨਰ ਨੇ ਬਨਵਾਰੀ ਲਾਲ ਪੁਰੋਹਿਤ, ਉਹਨਾਂ ਨੇ ਸਹੀ ਪਾ ਦਿੱਤੀ। ਹੁਣ ਜਦੋਂ ਸਹੀ ਪਾ ਦਿੱਤੀ, ਨੋਟੀਫਿਕੇਸ਼ਨ ਜਾਰੀ ਹੋ ਜਾਏਗਾ। ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਸਮਝ ਲਓ ਸਾਰਾ ਕੰਮ ਜਿਹੜਾ ਉਹ ਜਿੱਦਾਂ ਕਹ ਲਈਏ ਕਿ ਫਿੱਟ ਹੋ ਗਿਆ, ਤੇ ਸਮਝੋ ਕਿ ਕਈ ਸਾਹਿਬ ਵਕੀਲ ਸਰਕਾਰੀ ਹੋ ਗਿਆ ਜਦੋਂ ਨੋਟੀਫਿਕੇਸ਼ਨ ਜਾਰੀ ਹੋ ਗਿਆ। ਤਾਂ ਬਹੁਤ ਰੌਲਾ ਪਿਆ, ਸਾਰੇ ਰੌਲਿਆਂ ਨੂੰ ਦਰਕਨਾਰ ਕਰ ਦਿੱਤਾ ਗਿਆ। ਇੱਥੋਂ ਤੱਕ ਖਬਰਾਂ ਆਈਆਂ ਕਿ ਭਗਵੰਤ ਮਾਨ ਨਾਖੁਸ਼ ਨੇ ਆਪਣੇ ਹਾਈਕਮਾਂਡ ਦੇ ਇਸ ਫੈਸਲੇ ਦੇ ਨਾਲ, ਦਿੱਲੀ ਪਹੁੰਚੇ, ਬੜੀਆਂ ਖਬਰਾਂ ਚੱਲੀਆਂ ਕਿ ਬਹੁਤ ਕੁਝ ਹੋ ਸਕਦਾ ਜੀ, ਮਾਨ ਸਾਹਿਬ ਇੱਕ ਸਖਤ ਸਟੈਂਡ ਲੈ ਸਕਦੇ ਆ। ਉਸ ਤੁਸੀਂ ਵੀ ਸੁਣੀਆਂ ਹੋਣੀਆਂ, ਸਭ ਸੁਣੀਆਂ, ਪਰ ਉਹਨਾਂ ਨੇ ਆ ਕੇ ਦਿੱਲੀੋਂ ਕਿਹਾ ਕਿ ਨਹੀਂ 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 ਐਸਾ ਕੁਝ ਨਹੀਂ। ਕਈ ਸਾਹਿਬ ਹੀ ਹਾਲਾਂਕਿ ਪਹਿਲਾਂ ਜਦੋਂ ਗਏ ਸੀਗੇ ਤੇ ਪ੍ਰੈਸ ਕਾਨਫਰੰਸ ਦੇ ਦੌਰਾਨ ਜਾਂ ਕਹ ਲਓ ਕਿ ਇੱਕ ਸੰਖੇਪ ਜੀ ਪੀਸੀ ਸੀਗੀ, ਤਾਂ ਉਹਦੇ ਵਿੱਚ ਉਹ ਕਈ ਸਾਹਿਬ ਦਾ ਨਾਂ ਹੀ ਨਹੀਂ ਸੀ ਲੈ ਸਕੇ ਪੂਰਾ। ਪਰ ਜਦੋਂ ਆਏ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਹੋਂਗੇ ਤਾਂ ਘਈ ਸਾਹਿਬ ਹੀ ਹੋਂਗੇ। ਬਸ ਜਦੋਂ ਉਹਨਾਂ ਨੇ ਕਹਿ ਦਿੱਤਾ ਤਾਂ ਫਿਰ ਤੁਸੀਂ ਕੌਣ ਹੋਗੇ ਜਿਹੜੇ ਰੌਲਾ ਪਾਓਗੇ। ਤਾਂ ਇਸ ਕਰਕੇ ਇਹਨਾਂ ਨੇ ਉਹ ਨਾਮ ਜਿਹੜਾ ਭੇਜ ਦਿੱਤਾ ਰਾਜਪਾਲ ਕੋਲ, ਤੇ ਰਾਜਪਾਲ ਨੇ ਫਿਰ ਮੋਹਰ ਲਾ ਦਿੱਤੀ। ਪਰ ਦਿਲਚਸਪ ਗੱਲ ਵੇਖੋ ਕਿੱਧਰ ਨੂੰ ਜਾਂਦੀ ਆ ਕਿ ਰਾਜਪਾਲ ਸਾਹਿਬ ਇਸ ਮੁੱਦੇ ਤੇ ਤਾਂ ਤੱਤ ਫੱਟ ਮਤਲਬ ਕਿ ਫੈਸਲਾ ਲੈ ਲੈਂਦੇ ਨੇ। ਹੁਣ ਜਿਹੜਾ ਪਿੱਛੇ ਜੇ ਤੁਸੀਂ ਵੇਖਿਆ ਹੋਣਾ, ਇੱਕ ਬੜਾ ਰੌਲੇ ਦਾ ਸਬੱਬ ਰਿਹਾ ਜਾਂ ਚਰਚਾ ਦਾ ਸਬੱਬ ਰਿਹਾ, ਚਰਚਾ ਦਾ ਵਾਇਸ ਰਿਹਾ, ਉਹ ਮੁੱਦਾ ਸੀਗਾ ਸਾਬਕਾ ਵਿਧਾਇਕਾਂ ਨੂੰ ਇੱਕ ਪੈਨਸ਼ਨ ਦੇਣੀ, ਕਿ ਇੱਕ ਹੀ ਪੈਨਸ਼ਨ ਦੇਵਾਂਗੇ ਅਸੀਂ, ਵੱਧ ਪੈਨਸ਼ਨ ਨਹੀਂ ਦੇਣੀ। ਕਮਾਲ ਦੀ ਗੱਲ ਹੈ ਕਿ ਉਹਦਾ ਜਦੋਂ ਹੁਣ ਇਹਨਾਂ ਨੇ ਬਿੱਲ ਲੈ ਆਂਦਾ ਤੇ ਉਹਦੀ ਫਾਈਲ ਘੱਲੀ ਨੇ ਉੱਥੇ, ਤੇ ਦੱਸਦੇ ਇਹ ਆ ਕਿ ਗਵਰਨਰ ਸਾਹਿਬ ਨੇ ਉਹਦੇ ਤੇ ਸਾਈਨ ਹੀ ਨਹੀਂ ਕੀਤੇ, ਪੁੱਠੀ ਮੋੜ ਦਿੱਤੀ ਹੈ। ਤੁਹਾਨੂੰ ਯਾਦ ਹੋਣਾ ਆਰਡੀਨੈਂਸ ਵੀ ਉਹਨਾਂ ਨੇ ਪੁੱਠਾ ਮੋੜ ਦਿੱਤਾ ਸੀਗਾ ਕਿ ਬਜਟ ਸੈਸ਼ਨ ਆਉਣ ਵਾਲਾ ਹੈ, ਤੁਸੀਂ ਬਾਈ ਬਣ ਕੇ ਉਹਦੇ ਚ ਹੀ ਕਰ ਲਓ। ਸੋ ਇਹ ਆਪਣੇ ਆਪ ਦੇ ਵਿੱਚ ਕਾਫੀ ਸੋਚਣ ਵਿਚਾਰਨ ਦਾ ਵਿਸ਼ਾ ਹੈ ਕਿ ਜਿਹੜਾ ਤਾਂ ਸਾਨੂੰ ਇੱਥੇ ਖਜ਼ਾਨੇ ਨੂੰ ਕੋਈ 20 ਕਰੋੜ ਰੁਪਈਆ ਬਚਾ ਕੇ ਦਿੰਦਾ ਫੈਸਲਾ, ਉਹ ਉਹਨਾਂ ਨੇ ਕਹਿ ਲਓ ਕਿ ਟਾਲ ਦਿੱਤਾ। ਫਿਲਹਾਲ ਕੁਝ ਗੱਲਾਂ ਦਾ ਉਹਨਾਂ ਨੇ ਕਿਹਾ ਕਿ ਜਵਾਬ ਜਿਹੜਾ ਲਿਆ ਜਾਏਗਾ ਫਿਰ ਉਸ ਤੋਂ ਬਾਅਦ। ਤੁਹਾਨੂੰ ਯਾਦ ਹੋਣਾ ਵੈਸੇ ਚੰਨੀ ਸਰਕਾਰ ਵੇਲੇ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੀ ਜਿਹੜੀ ਫਾਈਲ ਸੀ ਉਹਨਾਂ ਨੇ ਮੋੜ ਦਿੱਤੀ ਸੀਗੀ ਇਤਰਾਜ਼ ਵਾਲੇ ਨੋਟ ਲਗਾ ਕੇ। ਹੁਣ ਇਹ ਕਾਫੀ ਮਤਲਬ ਕਿ ਵਿਚਿੱਤਰ ਜਿਹਾ ਵਰਤਾਰਾ ਹੈ ਕਿ ਇੱਕ ਬਿੱਲ ਆਉਂਦਾ ਤਾਂ ਉਹਦੇ ਤੇ ਉਹਨਾਂ ਨੂੰ ਮਤਲਬ ਕਿ ਖੁਸ਼ੀ ਨਹੀਂ ਹੁੰਦੀ ਜਾਂ ਕਹ ਲਓ ਕਿ ਸਹਿਮਤੀ ਨਹੀਂ ਹੁੰਦੀ ਉਹਨਾਂ ਦੀ, ਪਰ ਦੂਸਰੇ ਪਾਸੇ ਇਹ ਜਿਹੜੀ ਨਿਯੁਕਤੀ ਆ ਉਹ ਤੱਤ ਫੱਟ ਜਿਹੜੀ ਆ ਹੋ ਜਾਂਦੀ ਹੈ। ਤਾਂ ਇਹਦਾ ਮਤਲਬ ਕਿ ਨੋਟੀਫਿਕੇਸ਼ਨ ਹੋਣ ਵਾਲਾ ਹੈ। ਇਹ ਜੀ ਕਈ ਸਾਹਿਬ ਹੋਣਗੇ, ਕਿਸ ਤਰ੍ਹਾਂ ਦੇ ਵਿਵਾਦ ਤੇ ਕਈ ਹੋਣਗੇ ਉਹ ਤਾਂ ਪਤਾ ਨਹੀਂ ਹੁਣ ਹੋਣਗੇ ਕਿ ਨਹੀਂ ਹੋਣਗੇ, ਪਰ ਇਸ ਗੱਲ ਤੇ ਮੋਹਰ ਲੱਗ ਗਈ ਆ ਕਿਉਂਕਿ ਜਿਵੇਂ ਹੀ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਇਹ ਸਾਰਾ ਕੁਝ ਜਿਹੜਾ ਹੈ, ਜਿਹੜਾ ਜ਼ੇਰੇ ਪ੍ਰਕਿਰਿਆ ਉਹ ਨੇਪਰੇ ਚੜ ਜਾਵੇਗਾ। ਤੇ ਫਿਰ ਉਸ ਤੋਂ ਬਾਅਦ ਦੇਖਣਾ ਹੋਏਗਾ ਕਿ ਜਿਹੜੇ ਇਹਨਾਂ ਦੇ ਲਾਅ ਆਫੀਸਰਸ ਨੇ ਉਹਨਾਂ ਦੀ ਨਿਯੁਕਤੀ ਕਦੋਂ ਹੁੰਦੀ ਹੈ, ਜਿਹਦੀ ਗੱਲ ਆਪਾਂ ਅਕਸਰ ਕਰਿਆ ਕਰਦੇ ਹਾਂ ਕਿ ਉਹ ਲੇਟ ਲਤੀਫੀ ਬਹੁਤ ਜ਼ਿਆਦਾ ਹੈ। ਤੇ ਉਧਰ ਤੁਹਾਨੂੰ ਪਤਾ ਹੈ ਕਿ ਬਾਈਬਲ ਦੇ ਵਿੱਚ ਭਲਕੇ ਇਸੇ ਚੀਜ਼ ਨੂੰ ਲੈ ਕੇ ਇੱਕ ਕਾਲ ਹੈ, ਇਕੱਠ ਦੀ ਕਾਲ ਆ, ਤੇ ਉੱਥੋਂ ਫਿਰ ਬਹੁਤ ਕੁਝ ਤੈਅ ਹੋਣ ਦੀ ਸੰਭਾਵਨਾ ਹੈ ਕਿਉਂਕਿ ਸਿੱਖ ਸੰਗਤ ਜੁੜੇਗੀ। ਜੇ ਉਹ ਸੰਘਰਸ਼ ਕੋਈ ਉਲੀਕ ਦਿੰਦੇ ਨੇ ਤਾਂ ਮੇਰੇ ਖਿਆਲ ਦੇ ਨਾਲ ਕਈ ਸਾਹਿਬ ਵਾਸਤੇ ਜਾਂ ਸਰਕਾਰ ਵਾਸਤੇ ਇਹ ਪਹਿਲਾ ਕਰੜਾ ਇਮਤਿਹਾਨ ਜਿਹੜਾ ਸਟਾਰਟ ਹੋ ਜਾਏਗਾ। ਨਾਲ ਦੇ ਨਾਲ ਹੀ ਇਮਤਿਹਾਨ ਆ ਜੀ, ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ, ਭਾਜਪਾ ਕਹਿੰਦੀ ਅਕਾਲੀਆਂ ਦੇ ਨਾਲ ਨਹੀਂ ਹੋਊਗਾ ਸਮਝੌਤਾ, ਉਹ ਤਾਂ ਬਗੈਰ ਸ਼ਰਤ ਇਹਨਾਂ ਨੂੰ ਸਪੋਰਟ ਕਰੀ ਜਾਂਦੇ ਆ। ਬਸ ਇਹੀ ਹੈ, ਤੇ ਉਹ
ਕਈ ਵਾਰ ਹੁੰਦਾ ਨਾ ਕਿ ਦਿਲਦਾਰੀ ਦੇ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਹੈ, ਜਿਹੜਾ ਕੋਈ ਦਿਲ ਫੈਂਕ ਹੁੰਦਾ ਹੈ, ਅਗਲਾ ਕਹਿੰਦਾ ਕਿ ਤੂੰ ਕਦਰ ਜਾਣ ਜਾਂ ਨਾ ਜਾ, ਅਸੀਂ ਤੇ ਤੇਰੇ ਆ। ਤਾਂ ਬਸ ਏਦਾਂ ਦਾ ਹੀ ਹੈ ਇਹ ਮੋਹ ਵਾਲਾ ਰਿਸ਼ਤਾ। ਤਾਂ ਖੈਰ ਦੇਖੋ, ਬਠਿੰਡਾ ਦੇ ਵਿੱਚ ਭਾਜਪਾ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਵੈਸੇ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ, ਮੈਂ ਤੁਹਾਨੂੰ ਸੰਕੇਤਕ ਦੱਸਿਆ ਸੀਗਾ ਕਿ ਭਾਜਪਾ ਬਹੁਤ ਵੱਡੀ ਗੇਮ ਪਲਾਨ ਦੇ ਨਾਲ ਜਾ ਰਹੀ ਹੈ, ਬਹੁਤ ਵੱਡੀ ਗੇਮ ਦੇ ਨਾਲ। ਤਾਂ ਹੁਣ ਜੇ ਤੁਸੀਂ ਦੇਖੋਗੇ ਤਾਂ ਬਠਿੰਡਾ, ਜਿਹਨੂੰ ਆਪਾਂ ਗਿਣਦੇ ਹਾਂ ਕਿ ਮਾਲਵੇ ਦੀ ਸਿਆਸੀ ਰਾਜਧਾਨੀ, ਉੱਥੇ ਇਹਨਾਂ ਨੇ 3 ਰੋਜ਼ਾ ਇੱਕ ਟ੍ਰੇਨਿੰਗ ਪ੍ਰੋਗਰਾਮ ਰੱਖਿਆ, ਜਿਹਦੇ ਚ ਇਹਨਾਂ ਦੇ ਉੱਚ ਕੋਟੀ ਦੇ ਲੀਡਰ ਪਹੁੰਚੇ। ਇੱਥੋਂ ਤੱਕ ਕਿ ਸਿਆਸਤ ਤੋਂ ਗੈਰ ਸਰਗਰਮ ਰਹਿਣ ਵਾਲੇ ਚਾਚਾ ਚੌਧਰੀ ਸੁਨੀਲ ਜਾਖੜ ਜੀ ਵੀ ਉੱਥੇ ਪਹੁੰਚੇ, ਜਿਹੜੇ ਅੱਜ ਕੱਲ ਕੇ ਭਾਜਪਾ ਦੇ ਹੋ ਚੁੱਕੇ ਆ, ਜਿਵੇਂ ਨਾ ਹਮ ਦਿਲ ਦੇ ਚੁੱਕੇ ਹੈ ਸਨਮ, ਤਾਂ ਉਦਾਂ ਹੀ ਹਮ ਭਾਜਪਾ ਮੇ ਜਾ ਚੁੱਕੇ ਹੈ ਸਨਮ, ਤਾਂ ਉਹ ਵੀ ਉੱਥੇ ਪਹੁੰਚੇ ਹੋਏ ਸਨ। ਤਾਂ ਇਹ ਜਿਹੜੇ ਟ੍ਰੇਨਿੰਗ ਪ੍ਰੋਗਰਾਮ ਇਸ ਤਰ੍ਹਾਂ ਦੇ ਹੋ ਰਹੇ ਆ, ਟ੍ਰੇਨਿੰਗ ਦਾ ਮਤਲਬ ਇਹ ਆ, ਸਿੱਧਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜੀ ਸੱਤਾ ਦੀ ਚਾਬੀ ਹੈ ਉਹ ਮਾਲਵੇ ਦੇ ਹੱਥ ਹੁੰਦੀ ਹੈ ਹਮੇਸ਼ਾ। ਤੁਹਾਨੂੰ ਪਤਾ ਹੀ ਹੈ, ਜਿਹੜੀ ਪਾਰਟੀ ਇੱਥੋਂ ਅੱਛਾ ਪਰਫਾਰਮ ਕਰ ਜਾਏਗੀ ਉਹ ਹਿੱਸੇਦਾਰੀ ਜਾਂ ਸੱਤਾ ਦੀ ਕੰਪਲੀਟਲੀ ਕਹਿ ਲਓ ਸਰਦਾਰੀ ਉਹ ਲੈ ਜਾਂਦੀ ਹੈ। 69 ਸੀਟਾਂ ਨੇ, ਪਰ ਭਾਜਪਾ ਦੇ ਅੱਗੇ ਸਭ ਤੋਂ ਵੱਡੀ ਚੁਣੌਤੀ ਮਾਝੇ ਚ ਵੀ ਹਾਜ਼ਰੀ ਹੈਗੀ ਹੈ, ਦੁਆਬੇ ਚ ਵੀ ਹੈਗੀ ਹੈ। ਸਭ ਤੋਂ ਵੱਡੀ ਇੱਥੇ ਹੀ ਚੁਣੌਤੀ ਆ ਕਿ ਜਿੱਥੇ ਚਾਬੀ ਪਈ ਆ ਉੱਥੇ ਹੀ ਖਰਾਬੀ ਪਈ ਆ। ਹੁਣ ਕਰੀਏ ਕੀ, ਕਿਉਂਕਿ ਮਾਲਵਾ ਜ਼ਿਆਦਾਤਰ ਪੇਂਡੂ ਹੈ, ਪੇਂਡੂ ਆ, ਦੇਹਾਤ ਹੈ, ਤਾਂ ਐਸੀ ਵੋਟ ਵੀ ਬਹੁਤ ਹੈ ਇੱਧਰ। ਤਾਂ ਇਹਨਾਂ ਨੇ ਇਸੇ ਚੀਜ਼ ਨੂੰ ਹੀ ਕਿਤੇ ਨਾ ਕਿਤੇ ਹੁਣ ਨਿਸ਼ਾਨੇ ਤੇ ਰੱਖਿਆ ਕਿ ਇੱਥੋਂ ਚਾਬੀ ਕਿੱਦਾਂ ਹਾਸਲ ਕੀਤੀ ਜਾਵੇ। ਤਾਂ ਇਹ ਸਾਰਾ ਮਤਲਬ ਕਿ ਇਹਨਾਂ ਦਾ ਮਜ਼ਮੂਨ ਹੈਗਾ, ਇਹਨਾਂ ਦਾ ਇਹ ਸਾਰਾ ਹੀ ਮੰਤਵ ਹੈਗਾ ਉਰੇ। ਤਾਂ ਹੁਣ ਇਹ ਜਿਹੜਾ ਪ੍ਰੋਗਰਾਮ ਸਮਾਪਤ ਹੋਇਆ, ਚਲੋ ਇਹਨਾਂ ਦੀ ਆਪਣੀ ਅੰਦਰੂਨੀ ਪਲੈਨਿੰਗ ਕੀ ਆ ਉਹ ਬਾਅਦ ਦੇ ਵਿੱਚ ਜਿਵੇਂ ਮੇਰੇ ਕੋਲ ਕੋਈ ਡਿਟੇਲ ਹੋਈ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗਾ, ਪਰ ਇਹ ਸਾਰਾ ਕੁਝ ਇਸੇ ਕਰਕੇ ਸੋਚਿਆ ਜਾ ਰਿਹਾ। ਤਾਂ ਇੱਥੋਂ ਬਿਆਨ ਆਉਣਾ ਮਤਲਬ ਬਠਿੰਡਾ, ਜਿਹੜਾ ਕਿ ਬਾਦਲ ਪਿੰਡ ਤੋਂ ਸਿਰਫ ਲਾ ਲਓ ਕਿ ਜੇ ਆਪਾਂ ਡਰਾਈਵ ਜਾਈਏ ਤੇ ਕੋਈ ਅੱਧੇ ਘੰਟੇ ਦੀ ਡਰਾਈਵ ਆ ਬਠਿੰਡੇ ਤੋਂ, ਸਿੱਧੀ ਬਾਦਲ ਨੂੰ ਸੜਕ ਜਾਂਦੀ ਹੈ, ਖਜੂਰਾਂ ਵਗੈਰਾ ਲੱਗੀਆਂ ਨੇ, ਕਿਤੇ ਜਾਣ ਦਾ ਮੌਕਾ ਮੈਂ ਦਿੱਤਾ। ਤਾਂ ਉਸ ਪਿੰਡ ਦੇ ਉੱਥੇ ਖਲੋ ਕੇ ਸ਼ਹਿਰ ਦੇ ਵਿੱਚ, ਜਿਹੜਾ ਉਸ ਪਿੰਡ ਨੂੰ ਸ਼ਹਿਰ ਲੱਗਦਾ, ਉੱਥੇ ਖਲੋ ਕੇ ਭਾਜਪਾ ਦਾ ਹੀ ਮੈਸੇਜ ਦੇਣਾ, ਉਹ ਕਿਤੇ ਨਾ ਕਿਤੇ ਆਪਣੇ ਵਰਕਰਾਂ ਨੂੰ ਤਗੜਾ ਕਰਨ ਵਾਲਾ ਕਿ ਤੁਸੀਂ ਪਿੰਡਾਂ 'ਚ ਜਾਓ, ਪਿੰਡਾਂ 'ਚ ਜਾਓ। ਕਿਉਂਕਿ ਇੱਕ ਸਮੱਸਿਆ ਇਹ ਹੁੰਦੀ ਹੈ ਪਿੰਡਾਂ 'ਚ ਵੜਨ ਵਾਲੇ ਇਹਨਾਂ ਦੇ ਵਰਕਰਾਂ ਨੂੰ ਕਿ ਲੋਕ ਕਹਿੰਦੇ ਆ ਕਿ ਲੈ ਦੇ ਕੇ ਮੁੜ ਕੇ ਤੁਸੀਂ ਝੱਗੇ ਦੀ ਕੰਨੀ ਤੇ ਉਹਨਾਂ ਦੀ ਫੜਨੀ ਹੈ ਨਾ, ਤੇ ਉਹਦੇ ਨਾਲ ਚੰਗਾ ਕਿ ਅਸੀਂ ਉਹਨਾਂ ਦਾ ਲੜ ਫੜ ਲਈਏ, ਤਾਂ ਫਿਰ ਫਰਕ ਕੀ ਹੈ। ਇਹ ਇੱਕ ਪ੍ਰੋਬਲਮ ਹੈ ਮਾਲਵੇ 'ਚ। ਸੋ ਇਸ ਕਰਕੇ ਇੱਥੋਂ ਇੱਕ ਮੈਸੇਜ ਦਿੱਤਾ ਗਿਆ ਸਪਸ਼ਟ ਤੌਰ ਤੇ ਕਿ ਅਸੀਂ ਇਹਨਾਂ ਦੇ ਨਾਲ ਨਹੀਂ ਜਾਵਾਂਗੇ। ਹੁਣ ਇਹ ਵੇਖਣਾ ਹੋਏਗਾ ਕਿ ਇਹ ਜਿਹੜੇ ਪੰਜਾਬ ਦੇ ਲੀਡਰ ਨੇ, ਜਿਸ ਤਰ੍ਹਾਂ ਦਾਅਵਾ ਕਰ ਰਹੇ ਨੇ ਸ਼ਰਮਾ ਜੀ ਜਾਂ ਜਿਹੜੀ ਹੋਰ ਇਹਨਾਂ ਦੀ ਲੀਡਰਸ਼ਿਪ ਆ, ਕੀ ਇਹਨਾਂ ਦਾ ਦਾਅਵਾ ਪੁਖਤਾ ਰਹਿੰਦਾ ਹੈ, ਜਾਂ ਮੰਨ ਲਓ ਕੱਲ ਨੂੰ ਜਿਸ ਤਰ੍ਹਾਂ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਬਿਨਾਂ ਮੰਗਿਆ ਹੀ ਮੁਹੱਬਤ ਮਿਲ ਗਈ ਉਹਨਾਂ ਨੂੰ, ਭਾਜਪਾ ਵਾਲਿਆਂ ਨੂੰ, ਤਾਂ ਕੀ ਇਹ ਇਸ ਤਰ੍ਹਾਂ ਹੋ ਸਕਦਾ ਹੈ ਕਿ ਬਾਅਦ ਦੇ ਵਿੱਚ ਸਮਝੌਤਾ ਦਿੱਲੀੋਂ ਹੀ ਤੈਅ ਹੋ ਜਾਵੇ ਤੇ ਪੰਜਾਬ ਵਾਲੇ ਜਿਹੜੇ ਭਾਜਪਾ ਦੇ ਲੀਡਰ ਆ ਇਹ ਝਾਕਦੇ ਰਹਿਣ ਕਿ ਯਾਰ ਆ ਕੀ ਹੋ ਗਿਆ, ਇਹ ਤਾਂ ਨਾ ਹੋਣਾ ਥਾ। ਸੋ ਦੇਖਦੇ ਆ, ਪਰ ਦਿਲਚਸਪ ਹੈ ਭਾਜਪਾ ਦੀ ਪਲੈਨਿੰਗ, ਉਹਦੇ ਤੇ ਨਿਗਾਹ ਰੱਖਣ ਦੀ ਜ਼ਰੂਰਤ ਹੈ, ਬਹੁਤ ਕੁਝ ਵਾਪਰੇਗਾ ਮੇਰੇ ਖਿਆਲ ਦੇ ਨਾਲ। ਜੀ ਜੀ। ਤੇ ਕਹਿੰਦੇ ਵੀ ਹੁਣ ਐਮਐਲਏ ਅਖਾੜਾ ਲਾਉਣ ਪਹੁੰਚ ਗਿਆ ਜੀ, ਕੌਣ ਆ ਜੀ ਇਹ ਐਮਐਲਏ ਸਾਹਿਬ? ਗਾਣਾ ਸੁਣਿਆ ਨਾ, ਮਾਝੇ ਦੀਏ ਮਾਝੇ ਦੀਏ, ਉਹ ਹੈ ਜ਼ਹਿਨ ਚ ਤਾਂ ਮੇਰੇ ਵੀ ਇਹੀ ਸੀਗਾ, ਬਲਕਾਰ ਸਿੱਧੂ ਜੀ ਨੇ। ਇਹ ਵੈਸੇ ਅਖਾੜਾ ਤੁਸੀਂ ਦੇਖਿਆ ਕਿਤੇ ਇਹਨਾਂ ਦਾ ਰਾਜ ਕਰਨ ਵਿੱਚ ਕਦੇ ਮਿਲਿਆ ਸਬਬ? ਐਮਐਲਏ ਨਹੀਂ, ਇਹਨਾਂ ਦਾ ਨਹੀਂ, ਬਲਕਾਰ ਸਿੱਧੂ ਦਾ ਬਹੁਤ ਛੋਟੀ ਦਾ ਅਖਾੜਾ ਸੀ ਇਹਨਾਂ ਦਾ। ਮੈਂ ਉਦੋਂ ਵੇਖਿਆ ਜਦੋਂ ਇਹ ਮਤਲਬ ਕਿ ਪੀਕ ਤੇ ਸੀਗੇ। ਅਖਾੜੇ ਮੈਂ ਬਹੁਤ ਲਾਈਵ ਦੇਖੇ ਨੇ ਜ਼ਿੰਦਗੀ 'ਚ, ਪਰ ਇਹਨਾਂ ਦਾ ਅਖਾੜਾ ਮਤਲਬ ਕਿ ਉੱਚ ਕੋਟੀ ਦੇ ਫਨਕਾਰਾਂ ਦੇ ਅਖਾੜੇ ਵਾਲੀ ਸ਼੍ਰੇਣੀ 'ਚ ਆਪਾਂ ਰੱਖ ਸਕਦੇ ਹਾਂ। ਅਖਾੜਾ ਬਹੁਤ ਜ਼ਬਰਦਸਤ। ਹੁਣ ਤਾਂ ਚਲੋ ਬੰਦਾ ਢਲ ਜਾਂਦਾ ਨਾ, ਉਮਰ ਦਾ ਹਿਸਾਬ ਕਿਤਾਬ ਹੁੰਦਾ। ਤਾਂ ਖੈਰ ਗਾਣੇ ਉਹਨਾਂ ਦੇ ਤੁਹਾਨੂੰ ਪਤਾ ਕਿਸੇ ਦੌਰ ਦੇ ਵਿੱਚ ਸੁਪਰ ਹਿੱਟ ਸੀਗੇ ਗਾਣੇ। ਬਲਕਾਰ ਸਿੱਧੂ ਘਰ ਦਾ ਕਲਾਕਾਰ ਸੀਗਾ। ਤਾਂ ਹੁਣ ਉਹ ਰਾਜਨੀਤੀ 'ਚ ਆ ਗਿਆ। ਰਾਜਨੀਤੀ 'ਚ ਪਹਿਲਾਂ ਤੁਹਾਨੂੰ ਪਤਾ ਹੋਏਗਾ ਟਿਕਟ ਮਿਲਦੀ ਰਹਿ ਗਈ, ਫਿਰ ਕਾਂਗਰਸ ਜੁਆਇਨ ਕਰ ਲਈ,
ਕਿ ਸ਼ੌਂਕ ਕਬੂਤਰਬਾਜ਼ੀ ਦਾ, ਕਈ ਕਲਾਕਾਰਾਂ ਨੂੰ ਕਬੂਤਰਬਾਜ਼ੀ ਦੇ ਦੋਸ਼ਾਂ ਨੇ ਬੜਾ ਮਾਰਿਆ। ਦਲੇਰ ਮਹਿੰਦੀ ਤੋਂ ਪੁੱਛ ਲਓ, ਮੈਂ ਡਰਦੀ ਰੱਬ ਰੱਬ ਕਰਦੀ, ਜੇਲ੍ਹ ਚੋਂ ਸਿੱਧੂ ਰੱਬ ਸਾਹਿਬ ਰੱਬ ਦੇ ਨਾਲ ਹੀ ਬੈਠੇ ਆ ਹੁਣ ਤਾਂ ਉੱਥੇ। ਗੱਲ ਇਹ ਹੈ ਕਿ ਇਸੇ ਤਰ੍ਹਾਂ ਮਤਲਬ ਕਿ ਫਿਰ ਕਿਸਮਤ ਦੇਖੋ, ਕਾਂਗਰਸ 'ਚ ਜਾਂਦੇ ਉੱਥੇ ਬਿਲਕੁਲ ਹਾਸ਼ੀਏ ਤੇ ਚਲੇ ਜਾਂਦੇ ਆ। ਰਾਜਨੀਤੀ ਕਿਉਂਕਿ ਆਉਂਦੀ ਨਹੀਂ ਬਲਖਾਰ ਨੂੰ, ਕੋਈ ਰਾਜਨੀਤੀ ਦਾ ਬਹੁਤ ਮੰਨਿਆ ਖਿਡਾਰੀ ਨਹੀਂ ਸੀਗਾ। ਉੱਥੇ ਵੀ ਕਾਂਗਰਸ ਦੇ ਵਿੱਚ ਜਾ ਕੇ ਵੀ ਇੱਕ ਕਦੇ ਕਦੇ ਡਿਬੇਟ 'ਚ ਆ ਜਾਣਾ ਕਿਸੇ 'ਚ, ਤੇ ਚਲੋ ਆਪਣੀ ਪਾਰਟੀ ਦੀ ਗੱਲ ਰੱਖ ਲੈਣੀ। ਤੇ ਫਿਰ ਉੱਥੇ ਮੋਹਾਲੀ ਏਅਰਪੋਰਟ ਰੋਡ ਤੇ ਘਰ ਆ ਉਹਦਾ, ਚਲੋ ਆਪਣਾ ਟਾਈਮ ਕੱਢ ਰਹੇ ਸੀ। ਪਰ ਜਿਵੇਂ ਆਮ ਆਦਮੀ ਪਾਰਟੀ ਦੀ ਚੜ੍ਹਤ ਹੁੰਦੀ ਹੈ, ਦੁਬਾਰਾ ਆਉਂਦੇ ਆ, ਕਿਉਂਕਿ ਪੁਰਾਣੇ ਸਾਥੀ ਤਾਂ ਸੀਗੇ ਹੀ ਪਾਰਟੀ ਦੇ ਵਿੱਚ। ਰਾਮਪੁਰਾ ਫੂਲ ਤੋਂ ਇਲੈਕਸ਼ਨ ਲੜਦੇ ਆ, ਜਿੱਥੇ ਬੜੇ ਖੁੰਡ ਖਿਡਾਰੀ ਲੜਦੇ ਆ, ਜਿੱਦਾਂ ਲਾਲੋ ਮਲੂਕਾ ਸਾਹਿਬ ਸੀਗੇ, ਕਾਂਗੜ ਸਾਹਿਬ ਸੀਗੇ, ਲੱਖਾ ਸਿਧਾਣਾ ਦਾ ਪਿੰਡ ਵੀ ਉੱਥੇ ਹੀ ਪੈਂਦਾ ਹੈ, ਰਾਮਪੁਰਾ ਫੂਲ ਦੇ ਨਾਲ ਹੀ 5-7 ਕਿਲੋਮੀਟਰ ਦੂਰ। ਉੱਥੋਂ ਇਹ ਜਿੱਤ ਪ੍ਰਾਪਤ ਕਰਦੇ ਆ। ਤਾਂ ਹੁਣ ਅਚਾਨਕ ਇਹ ਖਾੜਾ ਲਾਉਣ ਪਹੁੰਚ ਗਏ ਇੱਥੇ। ਪਿੰਡ ਆ ਮੋਹਨ ਕੇ ਹਠਾੜ, ਆ ਗੁਰੂ ਸਾਹਿਬ ਦੇ ਨਾਲ ਹੈ, ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ। ਵੈਸੇ ਹੁਣ ਤਾਂ ਫਾਜ਼ਿਲਕਾ, ਫਿਰੋਜ਼ਪੁਰ, ਜਲਾਲਾਬਾਦ ਇਹਦੇ ਸੈਂਟਰ 'ਚ ਕਹਿ ਸਕਦੇ ਆ। ਉਹ ਤੇ ਖਾੜਾ ਲਾਉਣ ਪਹੁੰਚ ਗਏ ਜਨਾਬ। ਤਾਂ ਕਿਸੇ ਨੇ ਹਾਸੇ 'ਚ ਪੁੱਛ ਲਿਆ ਕਿ ਮਹਾਰਾਜ ਇਹ ਕੀ ਚੱਕਰ ਆ ਤੁਹਾਡਾ ਜਨਾਬ, ਇਹ ਕੀ ਹੈ? ਉਹ ਕਹਿੰਦੇ ਕਿ ਦੇਖੋ ਗੱਲ ਇਹ ਆ ਕਿ ਬਈ ਹੁਣ ਪਹਿਲਾਂ ਵਾਲੀ ਗੱਲ ਤੇ ਨਹੀਂ ਬਣਦੀ ਵੀ 40-45 ਪ੍ਰੋਗਰਾਮ ਹੈ ਜਿਹੜੇ ਨਾ ਉਹ ਇੱਕ ਦਿਨ 'ਚ ਕਰਿਆ ਕਰਦਾ ਸੀਗਾ। 40-45 ਵੇਖ ਲਓ ਕਿ ਕਿੰਨੀ ਚੜ੍ਹਤ ਹੋਏਗੀ। 40-45 ਮਤਲਬ ਕਿ ਬੁੱਕ ਹੀ ਸਾਰੇ ਦਿਨ ਬੁੱਕ। ਤਾਂ ਕਹਿੰਦਾ ਵੀ ਹੁਣ ਉਹ ਗੱਲ ਤਾਂ ਨਹੀਂ ਬਣਦੀ, ਪਰ ਰੋਜੀ ਰੋਟੀ ਵਾਸਤੇ ਜਦੋਂ ਕਿਤੇ ਪ੍ਰੋਗਰਾਮ ਮਿਲ ਜਾਂਦਾ ਨਾ ਨਹੀਂ ਕਰੀ ਜਾਂਦੀ। ਕਿਉਂ? ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ, ਇਹਦੇ 'ਚ ਉੱਤੋਂ ਹੇਠੋਂ ਤੇ ਕੋਈ ਬਣਨਾ ਨਹੀਂ। ਜੋ ਵੀ ਹੈ ਭਾਈ ਇੱਕ ਨੰਬਰ 'ਚ ਚੱਲਦਾ ਸਾਡੀ ਸਰਕਾਰ 'ਚ। ਸੋ ਇਸ ਕਰਕੇ ਚੰਗਾ ਹੈ ਕਿ ਤੁਹਾਡਾ ਹੀ ਕੋਈ ਖਾੜਾ ਲੱਗ ਜੇ ਬਾਅਦ ਦੇ ਵਿੱਚ, ਜਿਵੇਂ ਉਹ ਸਿੰਗਲੇ ਦਾ ਲੱਗ ਗਿਆ ਸੀ, ਉਹਦੇ ਨਾਲੋਂ ਚੰਗਾ ਆਪ ਹੀ ਖਾੜਾ ਲਾ ਲਓ। ਜੀ, ਐਵੇਂ ਸਦੀਕ ਉਹਨਾਂ ਨੂੰ ਕਹਿੰਦੇ ਰਹੇ ਸਾਰੇ ਜਾਣੇ, ਉਹਨਾਂ ਨੂੰ ਖਾੜੇ ਲਾਉਣ ਦੇਣੇ ਚਾਹੀਦੇ ਸੀਗੇ। ਹਾਂ, ਸਦੀਕ ਸਾਹਿਬ ਵੀ ਪਹੁੰਚੇ ਹੋਏ ਨੇ ਮੇਰੇ ਖਿਆਲ ਦੇ ਨਾਲ ਕੈਨੇਡਾ ਪਿਛਲੇ ਦਿਨੀ, ਉਹਨਾਂ ਦਾ ਵੀ ਟੂਰ ਹੈ। ਲਓ ਜੀ, ਹੁਣ ਦੇਖੋ ਜੀ ਐਮਐਲਏ ਦੇ ਅਖਾੜੇ ਨਵੀਂ ਸ਼੍ਰੇਣੀ ਜਿਹੜੀ ਆ ਉਹ ਕਲਾਕਾਰਾਂ ਦੀ ਉਹ ਆ ਚੁੱਕੀ ਆ। ਅਗਲੀ ਮਿੰਟੂ ਜੀ ਗੱਲ ਕਰੀਏ ਕਹਾਣੀ ਇੱਕ ਪਿੰਡ ਦੀ ਜੋ ਉਡੀਕੇ ਕਹਿੰਦੇ ਮਾਨ ਨੂੰ। ਹਾਂਜੀ, ਤੁਹਾਨੂੰ ਯਾਦ ਹੋਏਗਾ ਕਈ ਵਾਰੀ ਮਾਨ ਸਾਹਿਬ ਇੱਕ ਪਿੰਡ ਦੇ ਵਿੱਚ ਗਏ ਆ, ਸਾਡੇ ਨੇੜੇ ਹੀ ਹੈ ਪਿੰਡ, ਬਾਰਡਰ ਤੇ ਪਿੰਡ ਪੈਂਦਾ ਆ, ਤੇਜਾ ਰੋਹਿਲਾ, ਜਿਹਦੇ 'ਚ ਕੇਜਰੀਵਾਲ ਸਾਹਿਬ ਵੀ ਗਏ ਸਨ। ਤਾਂ ਹੁਣ ਉਸ ਪਿੰਡ ਨੂੰ ਉਡੀਕ ਕਿ ਮਾਨ ਸਾਹਿਬ ਪਹਿਲਾਂ 8 ਮਰਤਬਾ CM ਬਣਨ ਤੋਂ ਪਹਿਲਾਂ 8 ਮਰਤਬਾ, ਔਰ ਇਹ ਐਸਾ ਪਿੰਡ ਹੈ ਜਿੱਥੇ ਇੰਟਰਨੈਸ਼ਨਲ ਮੀਡੀਆ ਵੀ ਆਉਂਦਾ ਹੈ ਡਾਕੂਮੈਂਟਰੀਆਂ ਵਾਸਤੇ। ਇਹ ਐਸਾ ਪਿੰਡ ਆ, ਇਹ ਪਿੰਡ ਐਸਾ ਬਦਕਿਸਮਤ ਪਿੰਡ ਹੈ ਰਾਜ ਕਰਨਵੀਰ ਸਿੰਘ ਜੀ, ਕਿ ਇੱਥੇ ਦੀ ਜਿਹੜੀ ਅਗਲੀ ਪਨੀਰੀ ਕਹਿ ਲਓ ਜਾਂ ਪੋਸ਼ ਕਹਿ ਲਓ, ਉਹ ਅੰਗਹੀਣ ਮੰਦ ਬੁੱਧੀ ਪੈਦਾ ਹੋ ਰਿਹਾ ਹੈ। ਇੱਕ ਬਾਪ ਦੀ ਮੈਂ ਕਹਾਣੀ ਪੜ੍ਹੀ ਸੀ, ਕਿਉਂਕਿ ਸਾਡੇ ਏਰੀਏ ਦੇ ਦੱਸ ਦਿੰਦੇ ਨੇ ਲੋਕ, ਤੇ ਉਹਦਾ ਵੀ ਬਹੁਤ ਰਿਪੋਰਟਾਂ ਪਈਆਂ ਨੇ। ਤੁਹਾਨੂੰ ਜੇ ਤੁਸੀਂ ਪੜ੍ਹਨੀਆਂ ਹੋਣ ਤਾਂ ਗੂਗਲ ਕਰ ਲੈਣਾ ਤੇਜਾ ਰੋਹਿਲਾ, ਤੇ ਤੁਹਾਨੂੰ ਰਿਪੋਰਟਾਂ ਸਾਰੀਆਂ ਮਿਲ ਜਾਣਗੀਆਂ। ਮਤਲਬ ਇੱਥੇ ਕੀ ਹੈ ਕਿ ਪਾਣੀ ਬਹੁਤ ਜ਼ਹਿਰੀਲਾ ਹੈ। ਏਦਾਂ ਕਿ ਉਧਰੋਂ ਵੀ ਸਾਰਾ ਗੰਦ ਆ ਗਿਆ ਨਾਲਿਆਂ ਦਾ, ਉਧਰੋਂ ਵੀ ਆ ਗਿਆ ਬੈਕ ਹੋ ਕੇ ਪਾਕਿਸਤਾਨ ਵਾਲੀ ਸਾਈਡ, ਤਾਂ ਉਹ ਇੱਥੇ ਫਿਰ ਤੇਜ਼ਾਬ ਹੀ ਅੰਦਰੋਂ ਪੈਦਾ ਹੁੰਦਾ ਧਰਤੀ। ਤਾਂ ਇਹ ਇਹਨਾਂ ਦੀ ਬਦਕਿਸਮਤੀ ਹੈ ਕਿ ਪੀਣ ਵਾਲਾ ਪਾਣੀ ਦੀ ਸਪਲਾਈ ਹੈ ਨਹੀਂ ਸੀ, ਤਾਂ ਉਸ ਪਾਣੀ ਨੇ ਇਹਨਾਂ ਦੀਆਂ ਪੀੜ੍ਹੀਆਂ ਦਾ ਹੀ ਨਾਸ ਕਰ ਦਿੱਤਾ। ਤਾਂ ਕਹਿਣ ਦਾ ਭਾਵ ਇਹ ਆ ਕਿ ਇੱਕ ਬਾਪ ਦੀ ਮੈਂ ਕਹਾਣੀ ਜਦੋਂ ਦੇਖੀ ਤਾਂ 19 ਸਾਲ ਦੀ ਇੱਕ ਬੇਟੀ, ਇੱਕ 21 ਸਾਲ ਦੀ ਬੇਟੀ, ਦੋਵੇਂ ਮੰਦਬੁੱਧੀ, ਦੋਵੇਂ ਅੰਗਹੀਣ। ਔਰ ਕਮਾਲ ਦੀ ਗੱਲ ਹੈ ਕਿ ਇੱਕ ਬੇਟੀ ਉਹਨਾਂ ਦੀ ਝੱਲੀ 'ਚ ਹੀ ਰਹਿੰਦੀ ਹੈ, ਕੁਛ ਵੀ ਨਹੀਂ, ਨਾ ਕੋਈ ਕਿਰਿਆ ਸੋਚ ਸਕਦੀਆਂ ਨੇ, ਨਾ ਹੀ ਉਹ ਮਤਲਬ ਕਿ ਖਾਣਾ ਖਾ ਸਕਦੀਆਂ। ਤੁਸੀਂ ਦੇਖੋ ਇੱਕ ਬਦਕਿਸਮਤ ਬਾਪ 19-21 ਸਾਲ ਦੀ ਉਮਰ ਦੇ ਵਿੱਚ ਬੇਟੀਆਂ ਨੂੰ ਸੰਭਾਲ ਰਿਹਾ ਯਾਰ। ਤਾਂ ਜਦੋਂ ਜਾਣਾ ਹੋਏਗਾ ਉਹਨੇ, ਜਦੋਂ ਉਹਦੀ ਰੁਖਸਤੀ ਹੋਏਗੀ ਸੰਸਾਰ ਤੋਂ, ਤੇ ਕਿਸ ਬੇਫਿਕਰੀ ਨਾਲ ਹੋ ਸਕਦੀ ਹੈ? ਨਹੀਂ। ਸੋ ਗੱਲ ਇਹ ਆ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ ਇਹ ਇਲਾਕਾ। ਤਾਂ ਹੁਣ ਇਹਨਾਂ ਨੂੰ ਇੰਤਜ਼ਾਰ ਹੈ ਕਿ ਮਾਨ ਸਾਹਿਬ ਆਉਣ ਤੇ ਸਾਡੇ ਜਿਹੜੇ ਕਸ਼ਟ ਨੇ ਨਿਵਾਰਨ ਉਹਨਾਂ ਦਾ ਹੋ ਜਾਵੇ। ਪਰ ਹਾਲ ਦੀ ਘੜੀ ਆਏ ਜ਼ਰੂਰ ਸੀਗੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਬੀਤੇ ਦਿਨੀ, ਜਦੋਂ ਡੋਬਾ ਆਇਆ ਤੇ ਕੁਝ ਪਿੰਡਾਂ ਦਾ ਇਹਨਾਂ ਨੇ ਵਿਜ਼ਿਟ ਕੀਤਾ ਵਾ। ਤਾਂ ਤੇਜਾ ਰੋਹਿਲਾ ਵਾਲਿਆਂ ਨੂੰ ਸ਼ਾਇਦ ਉਮੀਦ ਸੀਗੀ ਕਿ ਇੱਧਰ ਨੂੰ ਆਉਣਗੇ, ਕਿਉਂਕਿ 8 ਵਾਰੀ ਪਹਿਲਾਂ ਆ ਚੁੱਕੇ ਆ, ਇਹ ਨਹੀਂ ਹੈ। ਪਰ ਹੁਣ ਇਹ ਸੁਣਨ ਦੇ ਵਿੱਚ ਆਇਆ ਕਿ ਉੱਥੇ ਵਾਟਰ ਵਰਕਰਸ ਜਿਹੜਾ ਆ
ਤੇ ਉਹਦੇ ਤੋਂ ਜਿਹੜਾ ਸਪਲਾਈ ਕੀਤਾ ਜਾਂਦਾ ਪਾਣੀ, ਉਹਦੀ TDS ਵੀ ਹਿਸਾਬ ਲਾ ਲਓ ਕਿ 976 ਹੈ, ਸੋਧ ਕੇ ਪਾਣੀ ਵੀ 976 ਹੈ। ਹੁਣ ਇਹ ਜਾਣਕਾਰੀ ਮਿਲ ਰਹੀ ਹੈ ਕਿ ਦਸੰਬਰ ਤੱਕ RO ਵਗੈਰਾ ਜਿਹੜੇ ਹੁੰਦੇ ਆ ਨਾ, RO ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਇੱਥੇ ਲੱਗ ਜਾਏਗਾ। ਪਰ ਪਿੰਡ ਵਾਸੀਆਂ ਨੂੰ ਬੜੀ ਉਡੀਕ ਸੀਗੀ, ਤੇ ਉਡੀਕ ਹੈ ਵੀ ਹੈ ਕਿ ਮਾਨ ਸਾਹਿਬ ਕਿਤੇ ਆਉਣਗੇ ਤੇ ਸਾਡੇ ਸਾਰੇ ਦੁੱਖ ਜਿਹੜੇ ਆ ਉਹ ਨਿਵਾਰਨ ਉਹਨਾਂ ਦਾ ਹੋ ਜਾਏਗਾ, ਪਰੰਤੂ ਹਾਲ ਦੀ ਘੜੀ ਇੰਤਜ਼ਾਰ ਉਹਨਾਂ ਦਾ ਬਾਕੀ ਹੈ। ਜੀ, ਤੇ ਚਲੋ ਟੌਪਿਕ ਤੋਂ ਥੋੜਾ ਜਿਹਾ ਹਟ ਕੇ ਆ ਵੀ ਇਸ ਪਿੰਡ ਦੇ ਵਿੱਚ ਇੰਨਾ ਤੇਜ਼ਾਬੀ ਪਾਣਾ, ਯੂਰੇਨੀਅਮ ਮੈਨੂੰ ਲੱਗਦਾ ਵੀ ਸ਼ਾਇਦ ਇਦਾਂ ਦੀਆਂ ਚੀਜ਼ਾਂ, ਭਾਰੀ ਧਾਤੂ ਜਿਹੜੇ ਉਹ ਆ ਕਿੱਦਾਂ ਰਹੇ ਆ, ਇੰਨਾ ਪੋਲਿਊਸ਼ਨ ਆ ਜਾਂ ਕਿੱਧਰੋਂ ਆ ਰਿਹਾ ਸਾਰਾ ਕੁਝ? ਨਹੀਂ, ਤੁਸੀਂ ਸਮਝੋ ਨਾ ਕਿ ਉਧਰੋਂ ਵੀ ਗੰਦ ਸਾਰਾ ਜਿਹੜਾ ਆ ਗਿਆ ਨਾਲਿਆਂ ਰਾਹੀਂ, ਤੇ ਉਧਰੋਂ ਵੀ ਬੰਨਾ ਲੱਗ ਗਿਆ। ਉਹ ਪਾਣੀ ਤਾਂ ਫਿਰ ਜਿੱਥੇ ਰੁਕ ਗਿਆ ਉੱਥੋਂ ਦੇ ਧਰਤੀ ਜ਼ਮੀਨ ਤੋਂ ਉਸ ਪਾਣੀ ਨੂੰ ਪ੍ਰਭਾਵਿਤ ਕਰੇਗਾ ਨਾ। ਇਹ ਵੈਸੇ ਵੀ ਏਰੀਆ ਜਿਹੜਾ ਧਰਤੀ ਹੇਠਲਾ ਪਾਣੀ ਇੱਥੇ ਠੀਕ ਨਹੀਂ ਹੈਗਾ ਸਾਡੇ ਏਰੀਆ 'ਚ। ਚਲੋ ਸਾਡਾ ਏਰੀਆ ਥੋੜਾ ਡਿਵੈਲਪ ਹੋ ਗਿਆ, ਨਹਿਰਾਂ ਲੰਘਦੀਆਂ ਸੀਗੀਆਂ, ਸੇਮ ਕਰਕੇ ਪਾਣੀ ਦਾ ਪੱਧਰ ਉੱਚਾ ਹੋ ਗਿਆ, ਉਹਦੇ ਨਾਲ ਪਾਣੀ ਚੇਂਜ ਹੋ ਜਾਂਦਾ। ਜਦੋਂ ਮਤਲਬ ਕਿ ਇਸ ਤਰ੍ਹਾਂ ਡੂੰਘੇ ਪਾਣੀ ਉੱਤੇ ਆਉਂਦੇ ਆ ਤਾਂ ਪਾਣੀ ਦਾ ਟੇਸਟ ਜਾਂ ਪਾਣੀ ਦੀ ਕੁਆਲਿਟੀ ਥੋੜੀ ਚੇਂਜ ਹੋ ਜਾਂਦੀ ਆ। ਇਹਨਾਂ ਦੀ ਸਮੱਸਿਆ ਜਿਹੜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਹੁਣ ਅੱਗੋਂ ਉਹ ਵੀ ਇੱਧਰੋਂ ਛੱਡ ਦਿੰਦੇ ਨੇ ਜਾਂ ਉਧਰ ਬੰਨਾ ਮਾਰ ਦਿੰਦੇ ਨੇ, ਉਧਰੋਂ ਵੀ ਇੱਧਰੋਂ ਵੀ। ਉਹ ਜਿਹੜੇ ਸਾਰੇ ਕੈਮੀਕਲਡ ਮਤਲਬ ਕਿ ਜਿੰਨੇ ਵੀ ਨਾਲੇ ਸੀਗੇ ਪਾਣੀ ਵਾਲੇ, ਉਹ ਇੱਥੇ ਆ ਕੇ ਖੁੱਲ ਗਏ ਇਸ ਏਰੀਏ 'ਚ। ਤਾਂ ਇੱਥੇ ਆ ਕੇ ਕਈ ਪਿੰਡ ਨੇ ਹੋਰ ਵੀ ਹੈ, ਮੇਰੇ ਖਿਆਲ ਦੇ ਨਾਲ ਨਾਨਕ ਦੋਨਾ ਪਿੰਡ ਆ, ਇਸ ਤੋਂ ਇਲਾਵਾ ਮੇਰੇ ਪਿੰਡ ਤੋਂ ਤਕਰੀਬਨ 15 ਕਿਲੋਮੀਟਰ ਦੂਰ ਧਰਾਂਗ ਵਾਲਾ ਪਿੰਡ ਹੈ, ਅਬੋਹਰ ਦੇ ਨਾਲ ਬਿਲਕੁਲ ਪੈ ਜਾਂਦਾ ਉਹ। ਉੱਥੇ ਵੀ ਧਰਤੀ ਹੇਠਲਾ ਪਾਣੀ ਬਹੁਤ ਖਰਾਬ ਆ ਤੇ ਉਤਲਾ ਪਾਣੀ ਜਿਹੜਾ ਉਹਦੀ ਸਪਲਾਈ ਘੱਟ ਆ, ਕਿਉਂਕਿ ਅਸੀਂ ਪੈ ਵੀ ਤਾਂ ਬਿਲਕੁਲ ਪੰਜਾਬ ਦੀ ਟੇਲ ਤੇ ਗਏ ਨਾ। ਏਰੀਆ ਜਿਹੜਾ ਬਾਰਡਰ ਏਰੀਆ ਜਾਂ ਰਾਜਸਥਾਨ ਦਾ ਬਾਰਡਰ ਆ ਗਿਆ, ਅਸੀਂ ਟੇਲ ਤੇ ਆ, ਨਹਿਰੀ ਪਾਣੀ ਵੀ ਨਹੀਂ ਪ੍ਰੋਪਰ ਮਿਲਦਾ। ਸੋ ਦਿੱਕਤ ਕਈ ਕਿਸਮ ਦੀ ਆ ਕਿ ਨਾ ਨਹਿਰੀ ਪਾਣੀ ਹੈ, ਨਾ ਧਰਤੀ ਹੇਠਲਾ ਪਾਣੀ ਅੱਛਾ ਹੈ, ਤਾਂ ਫਿਰ ਬੰਦਾ ਜਾਏਗਾ ਕਿੱਧਰ? ਬਿਲਕੁਲ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਭਾਰਤ ਸਰਕਾਰ ਦਾ ਫਿਜ਼ੀਕਲ ਘਾਟਾ ਜਿਹੜਾ ਆ ਉਹ ਵੱਧ ਗਿਆ। ਹਾਂਜੀ ਦੇਖੋ, ਇਕੱਲੇ ਪੰਜਾਬ ਦੇ ਕਰਜ਼ੇ ਦਾ ਮਸਲਾ ਨਹੀਂ ਹੈ। ਜਿਵੇਂ ਆਪਾਂ ਇੱਥੇ ਚਿੰਤਤ ਹੁੰਦੇ ਆ ਕਿ ਸਾਡਾ ਜਿਹੜਾ ਆਮਦਨ ਦਾ ਜੋ ਵੀ ਸਰੋਤ ਹੈ ਉਹ ਬੜਾ ਛੋਟਾ ਰਹਿ ਜਾਂਦਾ ਤੇ ਖਰਚ ਜਿਹੜਾ ਹੈ ਉਹ ਬਹੁਤ ਵੱਡਾ ਹੋ ਜਾਂਦਾ, ਤਾਂ ਉਹਨੂੰ ਆਪਾਂ ਕੀ ਕਵਾਂਗੇ? ਫਿਜ਼ੀਕਲ ਡੈਫੀਸਿਟ ਜੀ। ਜਿੱਦਾਂ ਤੁਸੀਂ ਹੁਣ ਕਮਾਉਨੇ ਆ, ਤੁਹਾਡਾ ਘਰ ਦਾ ਇੱਧਰ ਬਜਟ ਹੁੰਦਾ US ਦੇ ਵਿੱਚ, ਪੂਰਾ ਤੋਂ ਦੋਵੇਂ ਜੀ ਮੀਆਂ ਬੀਵੀ ਕਮਾਉਨੇ ਹੋ ਜਾਂ ਸਾਰੀ ਫੈਮਿਲੀ ਕਮਾਉਨੇ ਆ, ਤਾਂ ਟੋਟਲ ਤੁਹਾਡਾ ਖਰਚਾ ਹੋ ਗਿਆ $2000 ਮਹੀਨੇ ਦਾ। ਤਾਂ ਆਮਦਨੀ ਹੋ ਗਈ ਤੁਹਾਡੀ ਜਿਹੜੀ ਆ ਉਹ $1500, ਤਾਂ $500 ਦਾ ਉਹ ਖੱਪਾ ਰਹਿ ਗਿਆ। ਉਹਨੂੰ ਇਹੀ ਚੀਜ਼ ਕਹਿ ਦਿੰਦੇ, ਬਸ ਆਹੀ ਹੈ। ਤਾਂ ਉਹ ਪੰਜਾਬ ਦਾ ਹੀ ਨਹੀਂ, ਹੁਣ ਇੰਡੀਆ ਦੇ ਲਿਹਾਜ਼ ਨਾਲ ਜੇ ਦੇਖੀਏ, ਰਿਪੋਰਟ ਆਈ ਹੈ ਕਿ ਬਾਈ ਇਹ ਜਿਹੜਾ ਹੈਗਾ ਸਰਕਾਰ ਦਾ ਟੈਕਸ ਦਾ ਜਿਹੜਾ ਮਤਲਬ ਕਿ ਸਾਰਾ ਪ੍ਰਾਪਤ ਮਾਲੀਆ ਹੈ ਉਹ ਹੈ 5.96 ਲੱਖ ਕਰੋੜ, ਮਤਲਬ ਆਲਮੋਸਟ ਕਹਿ ਲਓ ਕਿ 6 ਲੱਖ ਕਰੋੜ। ਪਰ ਖਰਚਾ ਜਿਹੜਾ ਹੈ ਉਹ 9.5 ਲੱਖ ਕਰੋੜ। ਤਾਂ ਇਹ ਇੱਕ ਬਹੁਤ ਵੱਡੀ ਰਕਮ ਆ। ਮਤਲਬ ਕਿ ਜੇ ਆਪਾਂ ਦੇਖੀਏ ਤਾਂ ਕਹਿੰਦੇ ਕਿ 28% ਇਹ ਘਾਟਾ ਜਿਹੜਾ ਉਹ ਵਧਿਆ, ਰਾਜਕੋਸ਼ੀ ਘਾਟਾ ਜਿਹਨੂੰ ਆਪਾਂ ਕਹਿ ਦਿੰਦੇ ਆ। ਤਾਂ ਇਹ ਪਹਿਲਾਂ 2.25 ਲੱਖ ਕਰੋੜ ਸੀ, ਜਿਹੜਾ ਐਤਕੀ ਵੱਧ ਕੇ 21 ਦੇ ਮੁਕਾਬਲੇ ਤੁਸੀਂ ਹਿਸਾਬ ਲਾ ਲਓ ਕਿ 3.5 ਲੱਖ ਕਰੋੜ ਹੋ ਜਾਂਦਾ ਹੈ। ਤਾਂ ਇਹਦਾ ਮਤਲਬ ਕੀ ਹੈ ਕਿ ਇਕੱਲੇ ਸਟੇਟ ਹੀ ਇਸ ਤਰ੍ਹਾਂ ਦੇ ਘਾਟਿਆਂ ਨਾਲ ਨਹੀਂ ਜੂਝ ਰਹੇ, ਬਲਕਿ ਇੰਡੀਆ ਵੀ ਤੇਜ਼ੀ ਦੇ ਨਾਲ ਇਹ ਜਿਹੜਾ ਫਿਜ਼ੀਕਲ ਡੈਫੀਸਿਟ ਆ ਇਹਨੂੰ ਵਧਾ ਰਿਹਾ ਹੈ। ਤਾਂ ਇੰਪੋਰਟ ਐਕਸਪੋਰਟ ਦਾ ਤਾਂ ਤੁਹਾਨੂੰ ਪਤਾ ਹੀ ਹੈ, ਪਹਿਲਾਂ ਹੀ ਖੱਪਾ ਸਾਡਾ ਬਹੁਤ ਵੱਡਾ ਹੈ। ਤਾਂ ਜੇ ਇਸ ਤਰ੍ਹਾਂ ਦਾ ਜਿਹੜਾ ਖੱਪਾ ਉਹ ਵੱਧਦਾ ਗਿਆ ਤਾਂ ਇੰਡੀਆ ਵਾਸਤੇ ਚਿੰਤਾਜਨਕ ਸਬਬ ਹੈ। ਹਾਲਾਂਕਿ ਬਲੂਮਬਰਗ ਦੀ ਰਿਪੋਰਟ ਤੋਂ ਹੀ ਵੇਖੀ ਹੋਣੀ ਹੈ ਜਾਂ ਸਾਰਿਆਂ ਨੇ ਸੁਣੀ ਹੋਣੀ ਹੈ ਕਿ ਉਹਨਾਂ ਨੇ ਰਿਸੈਸ਼ਨ ਦੀ ਇੱਥੇ ਜਿਹੜੀ ਕਹਿ ਲਓ ਕਿ ਸੰਭਾਵਨਾ ਹੈ ਉਹਨੂੰ 0% ਰੱਖਿਆ, 0%, ਜਿਹੜਾ ਕਿ ਬੜਾ ਤਸੱਲੀ ਬਖਸ਼ਿਆ। ਪਰ ਇਸ ਤਰ੍ਹਾਂ ਦੀਆਂ ਜਦੋਂ ਤੁਹਾਨੂੰ ਪਤਾ ਹੀ ਹੈ ਕਿ ਘਾਟੇ ਵਾਲੀਆਂ ਗੱਲਾਂ ਹੋਣਗੀਆਂ, ਫਿਰ ਲਾਇਬਿਲਿਟੀਜ਼ ਤਾਂ ਵਧਦੀਆਂ ਜਾਂਦੀਆਂ, ਕਿਉਂਕਿ ਘਾਟਾ ਤਾਂ ਫਿਰ ਲੈ ਦੇ ਕੇ ਪੂਰਾ ਜਾਂਦਾ। ਸੋ ਇੰਡੀਆ ਵਾਸਤੇ ਇਹ ਕਾਫੀ ਚਿੰਤਾਜਨਕ ਸਬਬ ਹੈ ਕਿ ਇਸ ਘਾਟੇ ਨੂੰ ਕਿੱਦਾਂ ਪੂਰਾ ਕੀਤਾ ਜਾ ਸਕਦਾ ਹੈ। ਜੀ, ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ, ਮਾਹਰ ਡਾਕਟਰਾਂ ਬਾਰੇ ਆਈ ਰਿਪੋਰਟ ਨੇ ਵੀ ਹੈਰਾਨ ਕਰਤਾ। ਬਿਲਕੁਲ ਜੀ, ਬਿਲਕੁਲ ਇਹ ਵੀ ਇੱਕ ਕਹਿ ਲਈਏ ਕਿ ਬੜੀ ਵੱਡੀ ਗੱਲ ਹੈ। ਰਿਪੋਰਟ ਆਈ ਹੈ, ਕਹਿੰਦੇ ਕਿ 67% ਜਿਹੜੀਆਂ ਗਲਤ ਸਰਜਰੀਆਂ ਹੁੰਦੀਆਂ ਨੇ ਇੰਡੀਆ ਦੇ ਵਿੱਚ ਉਹ ਮਾਹਰ ਡਾਕਟਰਾਂ ਵੱਲੋਂ ਹੀ ਅੰਜਾਮ ਦਿੱਤੀਆਂ ਜਾਂਦੀਆਂ ਨੇ। ਵੱਡੀ ਗੱਲ ਆ।
ਔਰ ਇਹਦੇ ਕਰਕੇ ਬਹੁਤ ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪੈਂਦੇ ਨੇ। ਮਤਲਬ ਕਿ ਜਿੱਦਾਂ ਆਪਾਂ ਕਹਿ ਲਈਏ ਕਿ ਬਹੁਤ ਜ਼ਿਆਦਾ ਜਿਹੜੀਆਂ ਮੌਤਾਂ ਹੁੰਦੀਆਂ ਨੇ, ਵੈਸੇ ਕਹਿੰਦੇ ਕਿ 5 ਲੱਖ ਲੋਕ ਜਿਹੜੇ ਆ ਨਾ ਉਹ ਗਲਤ ਸਰਜਰੀ ਦੇ ਨਾਲ ਹੀ ਭਾਰਤ 'ਚ ਮਰ ਜਾਂਦੇ ਨੇ ਹਰੇਕ ਵਾਰੀ। 5 ਲੱਖ, ਇਹ ਬਹੁਤ ਵੱਡਾ ਇਹ ਇੱਕ ਅੰਕੜਾ ਹੈ। ਨੈਸ਼ਨਲ ਪ੍ਰੈਕਟੀਸ਼ਨਰ ਡਾਟਾ ਬੈਂਕ ਨੇ ਇਹ ਜਿਹੜੀ ਰਿਪੋਰਟ ਆ ਉਹ ਜਾਰੀ ਕੀਤੀ ਹੈ ਕਿ ਜਿਹਦੇ 'ਚ 67% ਜਿਹੜੀਆਂ ਸਰਜਰੀ ਇਸ ਤਰ੍ਹਾਂ ਦੀਆਂ ਗਲਤ ਹੁੰਦੀਆਂ ਨੇ, ਗਲਤ ਹੁੰਦੀਆਂ ਹੈ, ਤਾਂ ਉਹ ਤਕਰੀਬਨ ਇਹਨਾਂ ਮਾਹਰ ਡਾਕਟਰਾਂ ਦੇ ਹੱਥੋਂ ਹੀ ਹੁੰਦੀਆਂ ਨੇ। ਤਾਂ ਇਹ ਬਹੁਤ ਕਹਿ ਲਈਏ ਕਿ ਇੱਕ ਦੇਖਣ ਵਾਲੀ ਗੱਲ ਹੈ, ਕਿਉਂਕਿ 40 ਸਾਲ ਤੋਂ ਘੱਟ ਜਿਹੜੇ ਯੰਗ ਡਾਕਟਰ ਨੇ ਉਹਨਾਂ ਦੀ ਇਹ ਗੁੰਜਾਇਸ਼ ਜਿਹੜੀ ਆ ਉਹ ਸਿਰਫ 25% ਰਹਿੰਦੀ ਹੈ। ਤੇ ਸੋਚਣ ਵਾਲੀ ਗੱਲ ਹੈ, ਵਿਚਾਰਨ ਵਾਲੀ ਗੱਲ ਹੈ। ਪਰ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਹੈਗਾ ਰਾਜ ਕਰਨਵੀਰ ਸਿੰਘ ਜੀ। ਇੱਧਰ ਦੇ ਨਿਜ਼ਾਮ ਦੇ ਵਿੱਚ ਇਹ ਬੜੀ ਇੱਕ ਵੱਡੀ ਬਿਹਤਾ ਹੈ ਕਿ ਚਲੋ ਸਾਰੇ ਥਾਵਾਂ ਤੇ ਸਾਰੇ ਨਿਜ਼ਾਮਾਂ 'ਚ ਕਮੀਆਂ ਪੇਸ਼ੀਆਂ ਹੁੰਦੀਆਂ, ਪਰ ਅਸੀਂ ਇੱਧਰ ਗੰਭੀਰਤਾ ਨਾਲ ਨਹੀਂ ਵੱਧਦੇ ਸਿਹਤ ਵਾਲੇ ਮਾਮਲੇ 'ਚ। ਹੁਣ ਤੁਸੀਂ ਦੇਖੋ ਸਾਡਾ 15-20 ਲੱਖ ਬੰਦਾ ਤੇ ਪ੍ਰਦੂਸ਼ਣ ਨਾਲ ਮਰ ਜਾਂਦਾ ਹਰੇਕ ਸਾਲ। ਇਹ ਮੈਂ ਨਹੀਂ ਕਹਿ ਰਿਹਾ, ਇਹ ਬਹੁਤ ਵੱਡੇ ਜਿਹੜੇ ਮੈਡੀਕਲ ਜਰਨਲ ਹੁੰਦੇ ਆ ਉਹਨਾਂ ਦੀਆਂ, ਲੈਂਸਟ ਵਰਗਿਆਂ ਦੀਆਂ ਖੋਜਾਂ ਨੇ। ਫਿਰ 5 ਲੱਖ ਇਹ ਆਇਆ ਪਿਆ ਅੰਕੜਾ, ਮਤਲਬ ਕਿ ਪਤਾ ਨਹੀਂ ਕਿੰਨੇ ਲੱਖ ਲੋਕ ਬਿਨਾਂ ਗੱਲੋਂ ਹੀ ਮਰ ਰਹੇ ਨੇ ਇੰਡੀਆ 'ਚ। ਤੇ ਜਿਨ੍ਹਾਂ ਨੂੰ ਬਚਾਉਣ ਵਾਸਤੇ ਕੋਈ ਸਾਰਥਕ ਮੂਵਮੈਂਟ, ਕੋਈ ਸਾਰਥਕ ਫੈਸਲੇ ਨੀਤੀਗਤ ਉਹ ਕੁਝ ਵੀ ਨਹੀਂ ਹੈ। ਇਹ ਹੋਣਾ ਚਾਹੀਦਾ, ਪਰ ਉਹ ਕਹਿੰਦੇ ਹੁੰਦੇ ਕਿ ਜਿੱਥੇ ਕੋਈ ਰੋਕਣਾ ਉੱਥੇ ਰੈਂਡ ਪ੍ਰਧਾਨ, ਜਿੱਥੇ ਕੋਈ ਸਾਈਂ ਖਸਮ ਨਹੀਂ ਫਿਰ ਉੱਥੇ ਜਿੱਦਾਂ ਕਿਸੇ ਦਾ ਚੱਲਦਾ ਹੈ ਉਹ ਚਲਾਈ ਜਾਂਦਾ। ਪਰ ਇੱਧਰ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਕੌਮੀ ਨੀਤੀ ਨਾਲ ਜੁੜਿਆ ਮਸਲਾ ਹੈ, ਇਹ ਕਿਸੇ ਸਟੇਟ ਦਾ ਨੁਕਸ ਨਹੀਂ ਹੈ, ਕੌਮੀ ਨੀਤੀ ਨਾਲ ਜੁੜਿਆ ਮਸਲਾ ਹੈ। ਤੇ ਇਹਦੇ ਵੱਲ ਬਹੁਤ ਵੱਡੇ ਪੱਧਰ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਜੀ। ਪਬਲਿਕ ਹੈਲਥ ਕ੍ਰਾਈਸਿਸ ਇੱਕ ਹਿਸਾਬ ਦੇ ਨਾਲ ਇਹ ਗਾਂ ਤੋਂ ਗਾਂ ਐਡ ਹੁੰਦੇ ਜਾਂਦੇ ਆ। ਬਹੁਤ ਸ਼ੁਕਰੀਆ ਮਿੰਟੂ ਜੀ, ਬਹੁਤ ਧੰਨਵਾਦ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ, ਉਦੋਂ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਜੀ ਪ੍ਰੋਗਰਾਮ ਦੀ ਇੱਥੇ ਸਮਾਪਤੀ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।